अस्सलाम वालेकुम जी, की हाल है प्यारो। मैं ਤੁਹਾਡਾ ਆਪਣਾ ਆਬਜ਼ ਆ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ। ਮਿੱਤਰੋ ਪਿਆਰਿਓ, ਪਿੰਡਾਂ ਦੇ ਮਾਹੌਲ, ਪਿੰਡਾਂ ਦੀ ਜਿਹੜੀ ਰਹਿਤਲ ਹੈ, ਬਲਕਿ ਪੰਜਾਬ ਦੀ ਜਿਹੜੀ ਰਹਿਤਲ ਹੈ, ਉਹਦੀ ਰਵਾਇਤ ਹੈ ਕਿ ਐਦਾਂ ਹੀ ਆਪਣੇ ਡੇਰਿਆਂ ਤੇ ਗੱਪਸ਼ਪ ਲਾਉਂਦੇ ਨੇ, ਇੱਕ ਦੂਜੇ ਨਾਲ ਦੁੱਖ ਸੁੱਖ ਸਾਂਝੇ ਕਰਦੇ ਨੇ। ਉਹ ਐਸੇ ਵਾਸਤੇ ਪਿੰਡਾਂ ਦੇ ਲੋਕ ਜਿਹੜੇ ਨੇ ਉਹ ਸ਼ਹਿਰਾਂ ਨਾਲੋਂ ਥੋੜੇ ਜਿਹੇ ਖੁਸ਼ਹਾਲ ਐਵੇਂ ਨੇ ਕਿ ਭਾਵੇਂ ਉਹਨਾਂ ਕੋਲੇ ਪੈਸੇ ਘੱਟ ਹੋਣ ਲੇਕਿਨ ਉਹਨਾਂ ਨੂੰ ਟੈਨਸ਼ਨਾਂ ਘੱਟ ਹੁੰਦੀਆਂ ਨੇ, ਕਿਉਂਕਿ ਉਹਨਾਂ ਦੇ ਵੰਡਣ ਵਾਲੇ, ਟੈਨਸ਼ਨਾਂ ਵੰਡਣ ਵਾਲੇ, ਪਰੇਸ਼ਾਨੀਆਂ ਵੰਡਣ ਵਾਲੇ ਬਹੁਤ ਸਾਰੇ ਜੀ ਨਾਲ ਜੁੜ ਜਾਂਦੇ ਨੇ। ਕੋਈ ਖੁਸ਼ੀ ਹੋਵੇ, ਕੋਈ ਗਮੀ ਹੋਵੇ, ਘਰ ਦੇ ਉਹਨੂੰ ਪਤਾ ਹੀ ਨਹੀਂ ਹੁੰਦਾ। ਆਸੇ ਪਾਸੇ ਵਾਲੇ ਜਿਹੜੇ ਯਾਰ ਦੋਸਤ ਨੇ, ਹਮਸਾਏ ਨੇ, ਰਿਸ਼ਤੇਦਾਰ ਨੇ, ਉਹ ਸਾਰੇ ਨਿਬੇੜੇ ਆਪ ਹੀ ਨਿਬੇੜੀ ਜਾ ਰਹੇ ਨੇ। ਤੇ ਉਹ ਜਨਾਬ ਬੜਾ ਸੋਹਣਾ ਮਾਹੌਲ ਹੁੰਦਾ ਤੇ ਇੰਜ ਦੇ ਹੀ ਇੱਕ ਅੱਜ ਡੇਰੇ ਤੇ ਅਸੀਂ ਬੈਠੇ ਹਾਂ ਤੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਇੱਥੇ ਬਹਿ ਕੇ। ਤੇ ਮੈਂ ਕਿਹਾ ਕਿਉਂਕਿ ਬਜ਼ੁਰਗ ਸਾਡੇ ਕੋਲੇ ਬੈਠੇ ਨੇ, ਇੱਧਰ ਵੀ ਬੈਠੇ ਨੇ, ਇੱਧਰ ਵੀ ਤੇ ਇੱਧਰ ਵੀ, ਤੇ ਨਾਲ ਅਸੀਂ ਇੱਕ ਜਵਾਨ ਵੀ ਬਿਠਾਇਆ। ਤੇ ਮੈਂ ਕਿਹਾ ਚਲੋ ਅੱਜ ਦੀ ਪੀੜ੍ਹੀ ਜਿਹੜੀ ਉਹਦੀ ਨੁਮਾਇੰਦਗੀ ਵੀ ਹੋ ਜਾਏ ਤੇ ਅਸੀਂ ਗੱਪਸ਼ਪ ਐਵੇਂ ਜਿਵੇਂ ਬੈਠਕਾਂ 'ਚ ਬਹਿ ਕੇ ਲਾਉਂਦੇ ਸਾਂ ਪਹਿਲੇ, ਉਵੇਂ ਹੀ ਗੱਪਸ਼ਪ ਲਾ ਰਹੇ ਹਾਂ ਤੇ ਬਹੁਤ ਮਜ਼ਾ ਆ ਰਿਹਾ। ਮੈਂ ਕਿਹਾ ਚਲੋ ਤੁਹਾਡੇ ਰੂਬਰੂ ਵੀ ਕੀਤਾ ਜਾਵੇ। अस्सलाम वालेकुम जी, ਕੀ ਹਾਲ ਹੈ ਜੀ? ਠੀਕ ਹੋ? ਵਧੀਆ। ਕਿੱਦਾਂ ਤਬੀਅਤ ਕਿੱਦਾਂ? ਸਹੀ ਨੇ ਜੀ, ਬਿਲਕੁਲ। ਪਹਿਲੇ ਵੇਖਣ ਵਾਲੇ ਨੂੰ ਤੁਸੀਂ ਉਮਰ ਦੱਸ ਦਿਓ, ਆਪਣੀ ਉਮਰ ਕਿੰਨੀ ਹੈ? ਮਾਸ਼ਾਅੱਲਾ ਮੇਰੇ 88 ਸਾਲ ਹੋਣੀ। 88 ਸਾਲ ਮਾਸ਼ਾਅੱਲਾ। ਤੇ ਅਜੇ ਵੀ ਮਾਸ਼ਾਅੱਲਾ ਆਪਣੇ ਨੈਣੀ ਪੁਰਾਣੀ ਤੇ ਐ ਹਜੇ। ਤੁਸੀਂ ਬਾਬਾ ਦੇ ਨਾ ਉਹ ਵਾਇਸ ਚੈੱਕ ਕਰੋ ਜ਼ਰਾ ਕਿ ਹਜੇ ਵੀ ਖਟਕਾਰ ਪੂਰਾ ਹੈ, ਦਬਕਾ ਮਾਰਦਾ ਤੇ ਕਹਿੰਦੇ ਨੂੰ ਹਰ ਸ਼ੈ ਰੁਕ ਜਾਂਦੀ ਹੈ। ਬੜੀ ਗੱਲ ਹੈ ਜੀ। ਤੇ ਪੁਰਾਣੀ ਖੁਰਾਕਾਂ ਖਾਦੀਆਂ ਨਾ ਹਨਾ ਬਾਬਾ ਜੀ? ਇਵੇਂ ਗੱਲ। ਕੀ ਖਾਂਦੇ ਹੁੰਦੇ ਸੋ ਜਵਾਨੀ 'ਚ? ਇਹ ਘਿਓ, ਮੱਖਣ, ਦੁੱਧ। ਹੁਣ ਤੇ ਲੋਕ ਦੁੱਧ ਵੇਚਦੇ ਨੇ, ਦੇਸੀ ਪਿਆਲੇ 'ਚ ਪੈਣ ਦੇ ਵੇਚਦੇ ਨੇ। ਪਹਿਲਾਂ ਘਰ ਲਈ ਬਚਾਦੇ ਨਹੀਂ, ਹੁਣ ਵੇਚਦੇ ਨੇ। ਹੁਣ ਪੈਸੇ ਵੜਦੇ ਨੇ। ਬਿਲਕੁਲ ਇਸ ਤਰ੍ਹਾਂ ਹੀ ਹੁਣ ਖਾਂਦੇ ਨਹੀਂ। ਹੁਣ ਭਾਵੇਂ ਕਿ ਕੋਈ 100 ਮੱਝ ਉਹਦੇ ਨਸੀਬਾਂ 'ਚ ਨਹੀਂ, ਉਹ ਸੰਭਾਲਣ ਵਾਲਿਆਂ 'ਚ। ਆ ਕੋਈ ਨਸੀਬਾਂ ਦੀ ਗੱਲ ਵੀ ਹੈ। ਤੇ ਉਹ ਹੁਣ ਅਸਲ 'ਚ ਜੇ ਖਾ ਪੀ ਲੈਣ ਨਾ ਘਿਓ ਤੇ ਦੋ ਪਚਦਾ ਵੀ ਨਹੀਂ। ਪਚਾਉਣਾ ਕਿਵੇਂ ਹੈ? ਜਦ ਬਾਹਰ ਫਿਰਨਾ ਨਹੀਂ, ਟੁਰਨਾ ਨਹੀਂ, ਕੰਮ ਨਹੀਂ, ਕਾਰ ਨਹੀਂ, ਵਿਹਲਿਆਂ ਨੂੰ ਖਾ ਕੇ ਪੈ ਜਾਣਾ, ਮਿਹਦੇ ਹੀ ਖਰਾਬ ਹੋਣੇ। ਸਹੀ ਗੱਲ, ਸਹੀ ਗੱਲ ਠੀਕ ਹੈ ਤੁਹਾਡੀ। ਗੱਲ ਬਹੁਤ ਪਤੇ ਦੀ ਹੈ ਔਰ ਬਹੁਤ ਵਧੀਆ ਗੱਲ ਹੈ। ਅੱਛਾ, ਜਦੋਂ ਪਾਕਿਸਤਾਨ ਬਣਿਆ ਹੈ, ਇੰਡੀਆ ਤੇ ਪਾਕਿਸਤਾਨ ਦੀ ਵੰਡ ਹੋਈ ਹੈ, ਉਦੋਂ ਹੋਸ਼ ਵਿੱਚ ਸੋ ਤੁਸੀਂ? ਮੈਂ ਤਕਰੀਬਨ 10 ਸਾਲ ਦਾ। ਅੱਛਾ, ਮਾਸ਼ਾਅੱਲਾ ਮਾਸ਼ਾਅੱਲਾ। ਮੈਨੂੰ ਹੋਸ਼ ਹੈ ਜਿਹੜੇ ਜਦੋਂ ਗਏ ਨੇ ਤੂੰ ਹਿੰਦੂ ਸਿੱਖ, ਹੁਣ ਦੁਕਾਨਾਂ ਉਹਨਾਂ ਦੀਆਂ ਸ਼ਹਿਰ ਬੂਰੇ ਵਾਲੇ ਜਿੱਥੇ ਪਿੰਡਾਂ 'ਚ ਦੁਕਾਨਾਂ ਹੁੰਦੀਆਂ ਸੀ, ਉਹ ਸਾਰੀਆਂ ਮੈਨੂੰ ਪਤਾ। ਅੱਛਾ, ਉਦੋਂ ਤੁਸੀਂ ਇਹ ਮਤਲਬ ਤੁਸੀਂ ਇੱਧਰ ਦੇ ਹੋ, ਤੁਸੀਂ ਉਧਰੋਂ ਨਹੀਂ? ਅਸੀਂ ਇੱਧਰ ਨੇ। ਅੱਛਾ, ਤੇ ਉਹ ਚੰਪਾਲ ਇੱਥੇ ਦਾ। ਜਦੋਂ ਤੁਸੀਂ ਹਿੰਦੂਆਂ ਦੀ ਦੁਕਾਨਾਂ ਤੇ, ਸਿੱਖਾਂ ਦੀ ਦੁਕਾਨਾਂ ਤੇ ਜਾਂਦੇ ਸੀ ਬੂਰੇ ਸ਼ਹਿਰ ਵਿੱਚ, ਉਹਨਾਂ ਦਾ ਸੁਭਾਅ ਕਿਵੇਂ ਸੀ ਤੁਹਾਡਾ? ਉਹਨਾਂ ਸੁਭਾਅ ਹੀ ਸੀ ਵੀ ਅਸੀਂ 1 ਰੁਪਈਆ ਸੌਦਾ ਲੈ ਲੈਣਾ ਤੇ 2 ਪੈਸੇ ਨਾਲ ਝੁੰਗਾ ਦੇ ਦੇਣਾ, ਐਵੇਂ ਫੜ ਲਿਆ ਬੱਚਾ ਖਾਂਦਾ ਜਾਏ। ਇਹ ਗੱਲ ਸੀ। ਮਤਲਬ ਉਹ ਵੱਡੇ ਦਿਲ ਵਾਲੇ, ਖੁੱਲੇ ਦਿਲ ਵਾਲੇ, ਬੜੀ ਆਪਸ ਪ੍ਰੀਤਾਂ ਸੀ। ਕੋਈ ਲੜਾਈ ਝਗੜਾ ਤੇ ਨਹੀਂ ਸੀ ਕਿਸੇ ਨਾਲ? ਬਹੁਤ ਸਕੂਨ 'ਚ ਰਹਿੰਦੇ ਸੀ। ਸਕੂਨ ਹੈ। ਇੱਥੇ ਫਿਰ ਡੇਰੇ ਤੇ ਹੀ ਅੱਜ ਕੱਲ ਬਸ ਡੇਰੇ ਤੇ? ਨਹੀਂ, ਰਾਸ਼ਟਰੀ ਘਰ ਹੋਈ। ਅੱਛਾ, ਸੁਬਾਹ ਜਾਂਦੇ ਥੇ ਦਾਬਾ ਦੁਬਾ ਲਾਉਣ ਵਾਸਤੇ। ਆ ਮੁੰਡਿਓ ਆ ਨਹੀਂ ਕੀਤਾ, ਆ ਨਹੀਂ ਕੀਤਾ। ਕੀ ਬਾਤ ਹੈ। ਬਜ਼ੁਰਗੋ ਤੁਸੀਂ ਸੁਣਾਓ, ਕਿਵੇਂ ਸਿਹਤ ਵੱਲ ਹੈ? ਇੱਥੇ ਕੰਮ ਕਰਦੇ ਹੋ? ਹੁੱਕੇ ਦਾ ਸ਼ੌਕੀਨ ਹੈ ਨਾ? ਬਸ ਨਾਲੇ ਗੱਪਸ਼ਪ ਲੱਗ ਗਈ ਸ਼ੁਰੂ ਤੋਂ ਆਇਆ ਨਾ ਵੀ ਖਿਲਾਉਣ ਦਾ। ਤੇ ਨੰਗ ਦੇ ਟਾਪ ਤੇ ਹੁੱਕਾ ਕਿਹੜਾ ਛੋਟਾ ਲਾ ਲਿਆ, ਕਦੇ ਚਾਹ ਪੀ ਲਈ। ਕੋਲੇ ਬੈਠੇ ਆ, ਚਾਚੀ ਦੀ ਗੱਲਾਂ ਸੁਣਦੇ ਪਏ। ਸਿਆਣੇ ਬੰਦੇ ਚਲੋ ਕੋਈ ਨਾ ਕੋਈ ਗੱਲ ਚੰਗੀ ਕਰਦੇ। ਦੇਖੋ ਜੀ, ਸਾਡਾ ਮਸਲਾ ਅਸਲ 'ਚ ਇਹ ਹੁਣ ਕਿ ਅਸੀਂ ਸਿਆਣੇ ਬੰਦਿਆਂ ਦੇ ਕੋਲੇ ਬਹਿਣਾ ਛੱਡਤਾ ਹੈ। ਤਾਂ ਵਾਸਤੇ ਸਾਨੂੰ ਅਕਲ ਨਾਂ ਦੀ ਸ਼ਾਇਦ ਨਹੀਂ। ਜਦੋਂ ਪਹਿਲੇ ਲੋਕ ਸਿਆਣੇ ਬੰਦੇ ਕੋਲੇ ਸਪੈਸ਼ਲ ਬਹਿੰਦੇ ਸੀ ਨਾ, ਉਹ ਫਿਰ ਅੱਗੇ ਸਿਆਣੀ ਗੱਲ ਹੀ ਕਰਦੇ ਸੀ। ਉਹ ਕਿਸੇ ਵੀ ਦੁਕਾਨ ਤੇ ਗਏ ਨੇ, ਕਿਸੇ ਸਕੂਲ 'ਚ, ਕਿਸੇ ਵੀ ਜਗ੍ਹਾ ਤੋਂ ਪਤਾ ਲੱਗਦਾ ਸੀ ਕਿ ਆਹ ਬੰਦਾ ਨਾ ਖਾਨਦਾਨੀ ਹੈ। ਆ ਕੁਝ 4 ਸਿਆਣੇ ਬੰਦਿਆਂ ਕੋਲੇ ਬੈਠਾ ਹੈ ਤੇ ਇਹਦੀ ਗੱਲਬਾਤ ਵਿੱਚ ਨਾ ਵਜ਼ਨ ਹੈ। ਹੁਣ ਜਿਹੜਾ ਉਹ ਜਨਾਬ ਅਸੀਂ ਉਹ ਬਸ ਮੋਬਾਈਲਾਂ ਤੇ ਸਾਰਾ ਕੰਮ, ਦਿਹਾੜੀ ਰਾਤ, ਹੋਰ ਕੋਈ ਕੰਮ ਨਹੀਂ। ਜਿਹੜੇ ਬੱਚੇ ਉਹ ਨਹੀਂ ਛੱਡਦੇ ਪਏ, ਪੰਜਦੇ ਅਬੂ ਦੇ ਮੈਨੂੰ ਖੋਂਦੇ। ਸਹੀ ਗੱਲ ਹੈ। ਨਾ ਦੇ ਮੈਂ ਨਹੀਂ ਦੇ। ਸਹੀ ਗੱਲ ਹੈ। ਤੇ ਗੱਲਬਾਤ ਉਹਨਾਂ ਨੇ ਕੀ ਕਰਨੀ ਹੈ? ਅੱਗੇ ਉਹ ਨਾਨੀਆਂ ਦਾਦੀਆਂ ਨੇ ਕਹਾਣੀਆਂ ਸੁਣਾਣੀਆਂ ਵੀ ਉਹ ਏਦਾਂ ਸੀ ਤੇ ਬਾਤਾਂ ਪਾਉਂਦੇ ਸੀ। ਅੱਛਾ, ਬਾਤਾਂ ਪਾਉਣ ਦੇ ਨਾਲ ਜ਼ੇਨ ਬੜਾ ਖੁੱਲਦਾ।
ਬਾਤਾਂ ਪਾਉਂਦੇ ਸੀ ਹੁਣ ਬਾਤਾਂ ਦਾ ਤੇ ਰਿਵਾਜ ਹੀ ਕੋਈ ਨਹੀਂ ਰਿਹਾ। ਨਹੀਂ ਹੁੰਦੇ ਰਿਵਾਜ ਔਰ ਆ ਜੇ ਚੱਲ ਪਿਆ ਜੀ ਲੱਤਰ, ਹਾਂ ਸਹੀ ਗੱਲ। ਤੁਸੀਂ ਚਲੇ ਜਾਓ ਮੇਰੇ ਘਰੇ ਚਲੇ ਜਾਓ, ਹੂੰ ਬੱਚੇ ਦੇਖੀ ਜਾਂਦੇ ਆ ਨਾ, ਹਾਂ ਮੈਂ ਕੋਈ ਤੁਹਾਡੇ ਨਾਲ ਨਿਗਾਹ ਮਾਰਨੀ ਵੀ ਫਲਾਣਾ ਬੰਦਾ ਆਇਆ, ਹੂੰ ਮੁੜ ਕੇ ਤੂੰ ਕੌਣ ਸੀ, ਮੈਂ ਕੌਣ, ਤੂੰ ਬੈਠਾ ਰਹਾ ਜਿੰਨਾ ਮਰਜੀ, ਉਹਨੇ ਆਪਦੇ ਮੋਬਾਈਲ ਚਾਰ। ਹਾਂ ਅੱਛਾ ਐਸਾ ਉਹ ਕੋਈ ਬਦਬਖਤ ਹੈ ਕਿ ਉਹਨੂੰ ਇੱਕ ਵਾਰੀ ਤੁਸੀਂ ਖੋਲ ਲਓ ਨਾ, ਹਾਂ। ਉਹ ਫਿਰ ਉਹ ਬੰਦ ਹੋਣ ਹੀ ਨਹੀਂ ਦਿੰਦਾ। ਨਹੀਂ ਦਿੰਦਾ ਉਹ ਕਹਿੰਦਾ ਅੱਗੇ ਵੇਖੀ ਚੱਲ, ਅੱਗੇ ਹਾਂ। ਵੇਖੀ ਚੱਲ, ਅੱਗੇ ਅੱਗੇ ਵੇਖੀ ਵੇਖੀ ਯਾਰ ਐਵੇਂ ਇਸ ਲਈ ਪਾਕਿਸਤਾਨ ਨੂੰ ਖਾ ਗਈ ਸ਼ਾਇਦ, ਚੱਲ। ਪੂਰੀ ਦੁਨੀਆ ਖਾ 'ਚ- ਗਈ। ਪੂਰੀ ਦੁਨੀਆ 'ਚ ਇਹ ਹਾਂ। ਸ਼ਾਇਦ ਖਾ ਗਈ ਪੂਰੀ ਦੁਨੀਆ ਦੇ ਆਏ ਹਾਲਾਤ ਹੋਏ ਪਏ ਨੇ। ਲੇਕਿਨ ਮੈਂ ਕਹਿੰਦਾ ਕਿ ਸਾਡੇ ਕੋਲੇ ਤੁਹਾਡੇ ਵਰਗੇ ਜਿਹੜੇ ਬਜ਼ੁਰਗ ਨੇ ਨਾ ਆ ਬਹੁਤ ਥੋੜੇ ਜਿਹੇ ਰਹਿ ਗਏ ਨੇ, ਹਾਂ ਥੋੜੀ ਹਾਂਜੀ ਤੇ ਹਾਂਜੀ ਅਸੀਂ ਕੋਈ ਅਕਲ ਦੀ ਗੱਲ ਲੈਣੀ ਹੈ ਨਾ ਹਾਂ ਤੇ ਸਾਨੂੰ ਇਹਨਾਂ ਕੋਲ ਬਹਿ ਲੈਣਾ ਚਾਹੀਦਾ। ਸਹੀ ਕਿਉਂ ਵੀਰੇ, ਬਿਲਕੁਲ ਤੁਹਾਡਾ ਕੀ ਨਾਮ ਹੈ? ਸ਼ਫੀਕ ਸ਼ਫੀਕ ਵੀਰੇ, ਤੁਸੀਂ ਬੈਠਦੇ ਹੋ ਬਜ਼ੁਰਗਾਂ ਕੋਲ? ਜੀ ਬਿਲਕੁਲ, ਇਹਨਾਂ ਕੋਲ ਕੰਮ ਨਹੀਂ, ਨਹੀਂ। ਨੌਕਰ ਹੈ ਇਹਨਾਂ ਦਾ। ਹਾਂ ਨਹੀਂ, ਆ ਜਿਹੜਾ ਲਫ਼ਜ਼ ਆ ਨਾ, ਆ ਨਹੀਂ ਕਹਿਣਾ ਤੁਸੀਂ। ਉਹ ਅਗਰ ਤੁਹਾਡਾ ਇੰਨਾ ਖਿਆਲ ਰੱਖਦੇ ਆ ਨਾ ਤੇ ਫਿਰ ਮੈਂ ਕਹਿੰਦਾ ਕਿ ਬੜੀ ਗੱਲ ਹੁੰਦੀ ਹੈ, ਕਿਸੇ ਨੂੰ ਨੌਕਰ ਨਹੀਂ ਕਹਿਣਾ ਚਾਹੀਦਾ ਨਾ ਹੈ ਨਾ। ਨਾ ਤੁਸੀਂ ਨਾ। ਪੁੱਤਰ ਹੋ ਇਹਨਾਂ ਦੇ, ਨਾ ਨਾ ਕੰਮ ਕਰਦੇ ਹੋ ਇਹ ਇੱਥੇ, ਗੁਨਾਹ ਹੈ। ਹਾਂ, ਹਾਂਜੀ ਤੇ ਉਹ ਤੁਸੀਂ ਗੁਨਾਹ ਹੈ। ਇਹਨਾਂ ਕੋਲੋਂ ਨਾ ਸਿੱਖ ਲਓ ਜਿੰਨਾ ਸਿੱਖ ਸਕਦੇ ਹੋ। ਬਿਲਕੁਲ ਯਕੀਨ ਕਰੋ, ਮੈਂ ਇੱਥੋਂ ਲੰਘਿਆ ਨਾ ਤੇ ਮੈਂ ਦੇਖਿਆ ਕਿ ਯਾਰ ਵੀ ਆ ਮਤਲਬ ਬੈਠੇ ਨੇ ਬਜ਼ੁਰਗ, ਤੇ ਮੈਂ ਫੌਰੀ ਤੌਰ ਤੇ ਉਹ ਭਾਈ ਨੂੰ ਬੁਲਾ ਕੇ ਪੁੱਛਿਆ, ਮੈਂ ਕਿਹਾ ਯਾਰ ਕਿ ਬਜ਼ੁਰਗਾਂ ਦੀ ਉਮਰ ਕਿੰਨੀ ਕੁ ਹੈ? ਉਹਨੇ ਕਿਹਾ ਵੀ 90 ਦੇ ਏੜ ਗੇੜ ਹੈ। ਮੈਂ ਕਿਹਾ ਵੀ ਹੁਣ ਇੱਥੇ ਬਹਿਣਾ ਬਣਦਾ, ਹਾਂ। ਕਿਉਂਕਿ ਜਿੱਥੋਂ ਕੋਈ ਸ਼ੈ ਲੱਭ ਜੇ ਨਾ, ਹਾਂ। ਮੈਂ ਤੇ ਲੁੱਟਦਾ ਭਾਈ। ਹੂੰ। ਜਿੱਥੋਂ ਕੋਈ ਗੱਲ ਲੱਭ ਜੇ ਨਾ, ਹਾਂ ਆਪਾਂ ਤੇ ਉਹ ਗੱਲ ਦੇ ਬਹੁਤ ਜ਼ਿਆਦਾ ਨਾ, ਜਿਵੇਂ ਕਹਿੰਦੇ ਨੇ ਕਿ ਇਹਨੂੰ ਠਰਕ ਹੈ ਇਸ ਬੰਦੇ ਨੂੰ। ਹਾਂ। ਹਰ ਬੰਦੇ ਦਾ ਵੱਖਰਾ ਵੱਖਰਾ ਠਰਕ ਹੈ ਨਾ। ਵੱਖਰੇ ਵੱਖਰੇ ਆਪਾਂ ਨੂੰ ਗੱਲਾਂ ਦਾ ਠਰਕ ਹੈ ਔਰ ਆਪਾਂ ਨੂੰ ਸਿਆਣੀਆਂ ਗੱਲਾਂ ਦਾ ਹਾਂ। ਠਰਕ ਹੈ। ਤੇ ਜਿੱਥੇ ਕੋਈ ਬਜ਼ੁਰਗ ਮਿਲ ਜੇ ਤੇ ਉਹਦੇ ਕੋਲ ਬੈਠੋ। ਤੁਹਾਡੇ ਕੋਲ ਕੀ ਲੈ ਲੈਣਾ? ਮੈਂ ਬਹੁਤ ਸਾਰੇ ਬਜ਼ੁਰਗਾਂ ਨੂੰ ਵੇਖਿਆ ਜਿਹੜੇ ਵਿਚਾਰੇ ਤਨਹਾਈ ਦਾ ਸ਼ਿਕਾਰ ਨੇ, ਹਾਂ। ਔਰ ਉਹ ਕਹਿੰਦੇ ਨੇ ਕਿ ਸਾਡੇ ਕੋਲ ਸਾਡੀ ਔਲਾਦ ਬੈਠਦੀ ਕੋਈ ਨਹੀਂ। ਬੈਠਦੀ ਨੇ ਉਹ ਉਹਨਾਂ ਸਾਰੀ ਨੇ ਗੱਲ ਐਵੇਂ ਹੀ ਐਵੇਂ ਗੱਲ ਸੱਚੀ ਹੈ। ਦੇਖੋ, ਬਜ਼ੁਰਗਾਂ ਨੇ ਜਦੋਂ ਅਸੀਂ ਇਸ ਉਮਰ ਪਹੁੰਚਣਾ ਹੈ ਨਾ, ਬਿਲਕੁਲ। ਪਤਾ ਨਹੀਂ ਸਾਡੀਆਂ ਕਿ ਜਿਵੇਂ ਦੀਆਂ ਖੁਰਾਕਾਂ ਨੇ ਕੀ ਮਾਮਲਾਤ ਬਣਨੇ ਨੇ, ਲੇਕਿਨ ਇਸ ਉਮਰ ਦੇ ਵਿੱਚ ਉਹਨਾਂ ਨੂੰ ਨਾ ਤੁਹਾਨੂੰ ਪੈਸੇ ਦਾ ਲਾਲਚ ਹੈ ਇਸ ਵੇਲੇ, ਨਾ ਤੁਹਾਨੂੰ ਵੱਡੀ ਗੱਡੀ ਦਾ ਲਾਲਚ ਹੈ, ਨਾ ਤੁਹਾਨੂੰ ਆਹ ਹੈ ਕਿ ਮੈਨੂੰ ਕੋਈ ਰੋਜ਼ ਕੋਈ ਮੁਰਗੇ ਭੁੰਨ ਕੇ ਨਾ ਦੇ ਨਾ ਤੁਹਾਨੂੰ ਸਿਰਫ ਹੈ ਕਿ ਮੇਰੇ ਜਿਹੜੇ ਔਲਾਦ ਹੈ ਨਾ, ਆ ਫਰਮਾਬਰਦਾਰ ਆਣ ਕੇ ਜੱਫੀ ਪਾਵੇ ਆ ਬਾਈ ਤੇ ਕੋਲੇ ਬੈਠੇ ਗੱਪਸ਼ਪ ਲਾਵੇ। ਔਲਾਦ ਤੇ ਠਰਕ। ਇੱਕ ਮਿੰਟ, ਔਲਾਦ ਤੇ ਫੇਰ ਹੀ ਪਾਲੇ ਸਨ, ਹਾਂ ਜਿਹਨੀ ਔਲਾਦ ਤੇ ਪਿੱਛੇ ਇੱਕ ਕੰਨ ਪਾਟੀਆਂ ਨੇ ਹਾਂ। ਉਹ ਨਹੀਂ ਖਲੋਂਦੇ ਨੇ। ਹਾਂ ਅੰਨੀ ਦੇ ਲਾਇ ਤੂੰ ਗਿਆ ਜੋ ਗਿਆ ਹਾਂ। ਤੂੰ ਘੰਟੇ ਉੱਥੇ ਬੈਠਾ ਨੇ ਪਿਓ ਕੋਲ, ਹਾਂ ਜਾ ਉੱਥੇ ਬਹਿ ਜਾ ਕੇ, ਸਹੀ ਗੱਲ, ਸਹੀ ਗੱਲ, ਸਹੀ ਗੱਲ। ਉਹ ਨਹੀਂ ਕੇ ਪਾਸੇ ਲੱਗਣ ਦਿੰਦੀ। ਹਾਂ ਬਿਲਕੁਲ ਸਹੀ ਗੱਲ। ਔਲਾਦ ਤੇ ਫੀ ਚੰਗੀ ਹੁੰਦੀ ਏ, ਔਲਾਦ ਮਾੜੀ ਨਹੀਂ ਹੁੰਦੀ, ਹਾਂ। ਪਰ ਔਲਾਦ ਨੂੰ ਕਈ ਘਰ ਰਾਹ ਪੁੱਠੇ ਪਾਉਣ ਵਾਲੇ ਹੁੰਦੇ ਨੇ। ਹਾਂ ਉਹ ਫਿਰ ਉਹ ਬੰਦੇ ਨੂੰ ਸਮਝ ਵੀ ਨਹੀਂ ਆਉਂਦੀ। ਹਾਂ। ਬੰਦਾ ਨਹੀਂ ਸਮਝਦਾ ਨਾ, ਹਾਂ। ਜਿਹੜਾ ਉਸ ਟਾਈਮ ਪਿੱਛੇ ਲੱਗਾ ਹੁੰਦਾ ਨਾ, ਉਹਨੂੰ ਸਮਝ ਨਹੀਂ ਆਉਂਦੀ। ਜਦਕਿ ਮੈਂ ਕਹਿੰਦਾ ਕਿ ਸਾਡੇ ਆ ਬਦਕਿਸਮਤੀ ਹੈ। ਹਾਂ ਤੁਸੀਂ ਆਪਦੇ ਬਜ਼ੁਰਗਾਂ ਦਾ ਕਿੰਨਾ ਇਹਤਰਾਮ ਕਰਦੇ ਬੜਾ ਹੋਵੋਗੇ। ਕਰਦੇ ਤੋਂ ਤੋਂ ਵਿਆਹ ਤੋਂ ਬਾਅਦ ਵੀ ਕਹਿੰਦੇ ਆ ਕਿ ਮੇਰੇ ਵਾਲੇ ਸਾਹਿਬ ਦੱਸਦੇ ਹੁੰਦੇ ਸੀ ਕਿ ਮੇਰੇ ਜਿਹੜਾ ਪਿਓ ਆ ਨਾ, ਉਹ ਮੈਨੂੰ ਜੁੱਤੀਆਂ ਮਾਰ ਲੈਂਦਾ ਹੁੰਦਾ ਸੀ। ਹਾਂ ਇਵੇਂ ਤੇ ਅਸੀਂ ਭਾਈ ਸਿਰ ਨੀਵੇਂ ਕੀਤਾ ਵੀ ਆ ਮਾਰ ਲਓ ਜੀ, ਕੋਈ ਗੱਲ ਨਹੀਂ, ਖੈਰ ਵੀ ਕਿੱਥੇ ਚੱਲਾਂ, ਵੀ ਫਲਾਂ ਜਗ੍ਹਾ ਚੱਲਾਂ, ਇੰਨੀ ਦੇਰ ਲਾਦੀ ਤੈਨੂੰ ਕਿਹਾ ਸੀ ਫਲਾਂ ਕੰਮ ਕਰਨਾ, ਫਲਾਂ ਕੰਮ ਪਿਆ ਅਜੇ, ਪੱਠੇ ਕਿਨੇ ਪਾਣੇ ਆ ਡੰਗਰਾਂ ਨੂੰ, ਤੇ ਤੂੰ ਆ ਗਿਆ ਪਾਣੀ ਦੀ ਵਾਰੀ ਸੀ, ਤੈਨੂੰ ਕੋਈ ਪਰਵਾਹ ਨਹੀਂ ਹਾਂ ਤੇ ਨਾਲ ਦੋ ਮਾਰ ਵੀ ਦਿੱਤੀਆਂ। ਹਾਂ। ਵਿਆਹ ਬੜੇ ਨਿਆਣੇ ਵੱਡੇ ਵੱਡੇ, ਹਾਂ। ਉਹ ਕੋਈ ਗੱਲ ਨਹੀਂ, ਚੁੱਪ ਜੀ। ਹੁਣ ਤੇ ਤੁਸੀਂ ਕਿਸੇ ਨੂੰ ਗੱਲ ਨਹੀਂ ਕਹਿ ਨਾ, ਨਾ। ਸਕਦੇ, ਮਾਰਨਾ ਤੇ ਦੂਰ ਦੀ ਗੱਲ ਹੈ। ਮਹਾਰਾਜ ਤੁਸੀਂ ਜਿਹੜੀ ਹੰਡਾਲੀ ਹੈ ਨਾ ਬਜ਼ੁਰਗੋ, ਅਸੀਂ ਬੜੀ ਚੰਗੀ ਨੇ। ਤੁਸੀਂ ਬਹੁਤ ਸਾਡਾ ਸੋਹਣੀ ਹੰਡਾਲੀ। ਸਾਡਾ ਬਾਪ 1960 ਚ ਫੌਤ ਹੋ ਗਿਆ ਸੀ, ਹਾਂ ਅਸੀਂ ਛੋਟੇ ਸਾਂ। ਉਦੋਂ ਬਾਅਦ ਇੱਕ ਪੈਦਾ ਭਾਈ ਹੋਇਆ ਕੋਈ 6 ਮਹੀਨਿਆਂ ਤੋਂ ਬਾਅਦ, ਹਾਂ ਜੋ ਫੌਤ ਸੀ। ਤੇ ਅਸੀਂ ਉਦੋਂ ਖਾਂਦੇ, ਸਾਡਾ ਪਿਓ ਆ ਗਿਆ, ਮੈਂ ਕਿਹਾ ਆਰਾਮ ਨਾਲ ਪਿਓ ਆ ਗਿਆ। ਹਾਂ ਸਹੀ ਗੱਲ, ਸਹੀ ਗੱਲ। ਤੇ ਫਿਰ ਵਾਲਦਾ ਰਹੀ, ਅਸੀਂ ਉਹਦੀ ਗੱਲ ਮੰਨੀ ਜੋ ਵਾਲਦਾ ਆਖਿਆ। ਹਾਂ ਫਿਰ ਉਹ ਵੀ ਫੌਤ ਹੋ ਗਏ, ਫਿਰ ਆਪਾ ਹੋ ਗਏ, ਹਾਂ ਹੈ ਨੀ ਗਾ? ਬਿਲਕੁਲ ਸਹੀ ਗੱਲ ਸਰ। ਫਰਮਾ ਬਰਦਾਰੀ ਹੈ ਨਾ ਜਿਹੜੀ, ਉਹ ਬੜੀ ਸ਼ੈ ਹੈ। ਹਾਂ ਇੱਥੇ ਆ ਜਾਓ ਬਜ਼ੁਰਗੋ, ਇੱਥੇ ਆ ਤੁਹਾਡੇ ਨਾਲ ਕੋਈ ਇੱਕ ਅੱਧੀ ਗੱਲ ਕਰਨੀ ਹੈ, ਮੈਂ ਮੰਨੀ ਆ ਜਾਓ, ਗੱਪਸ਼ਪ ਲਾਣੀ ਤੁਹਾਡੇ ਨਾਲ। ਲਓ ਜੀ, ਇੱਕ ਹੋਰ ਬਜ਼ੁਰਗ ਵੀ ਸਾਡੇ ਕੋਲੇ ਆਣ ਕੇ ਬੈਠੇ ਨੇ, ਕੰਮਕਾਰ ਕਰਦੇ ਪਏ ਸੀ। ਮੈਂ ਖਿੱਚ ਕੇ ਬਿਠਾ ਲਿਆ, ਮੈਂ ਕਿਹਾ ਚੱਲ, ਚਿੱਟੇ ਵਾਲ ਜਿਹੜੇ ਨੇ ਨਾ, ਇਹਦਾ ਤੇ ਅੱਲਾਹ ਤਾਲਾ ਵੀ ਕਹਿੰਦਾ ਮੈਂ ਹਯਾ ਕਰਾਂ। ਹਾਂ ਅੱਲਾਹ ਤਾਲਾ ਨੇ ਫਰਮਾਇਆ ਕਿ ਜਿਹਦੇ ਚਿੱਟੇ ਵਾਲ ਆ ਜਾਂਦੇ ਨੇ ਨਾ, ਮੈਨੂੰ ਉਹਦੇ ਤੋਂ ਹਯਾ ਆਉਂਦੀ ਹੈ, ਮੈਂ ਉਹਦਾ ਭਰਮ ਰੱਖਦਾ, ਮੈਂ ਉਹਦੀ ਸ਼ਰਮ ਕਰਦਾ।
ਤੇ ਤੁਹਾਡੇ ਚਿੱਟੇ ਵਾਲ ਨੇ, ਤੁਹਾਨੂੰ ਸਾਨੂੰ ਤੇ ਬੜੇ ਚੰਗੇ ਲੱਗਦੇ ਪਏ ਹੋ ਤੁਸੀਂ। ਤੇ ਸੁਣਾਓ ਕਿਵੇਂ ਪੱਠੇ ਪੁੱਠੇ ਪਾਏ ਹੋ ਹਾਂਜੀ। ਡੰਗਰਾਂ ਦੀ, ਹਾਂਜੀ ਠੀਕ ਸਾਰੇ ਠਾਕ। ਮਾਮਲਾਤ। ਹਾਂਜੀ ਆ ਬਜ਼ੁਰਗਾਂ ਦੇ ਨਾਲ ਤੁਹਾਡਾ ਕੀ ਰਿਸ਼ਤਾ ਹੈ? ਇਹ ਮਾਂ ਬਾਪ ਨੇ ਮੈਂ ਨਾ ਪੁੱਤਰ ਹੀ ਬੈਠਾ ਵਾਂ, ਮੇਰੇ ਵਾਹ ਵਾਲਦ ਜੀ ਸਾਹਿਬ ਨੇ। ਵਾਹ ਜੀ ਵਾਹ, ਮਾਸ਼ਾਅੱਲਾ। ਉਹ ਦੇਖੋ ਜੀ, ਪੁਰਾਣੀਆਂ ਖੁਰਾਕਾਂ ਜਿਹੜੀ ਆਪਣੇ ਆਪ ਨੂੰ ਸੰਭਾਲਿਆ, ਐਵੇਂ ਲੱਗਦਾ ਪਿਆ ਕਿ ਜਿਵੇਂ ਨਾ ਮਾਸ਼ਾਅੱਲਾ ਦੋਵੇਂ ਭੈਣ ਹਾਂ। ਦੋਨੋਂ ਭਾਈ ਨੇ ਦੋਵੇਂ। ਹਾਂਜੀ ਤੇ ਕੋਈ ਬੰਦਾ ਤੀਸਰਾ ਜੱਜ ਨਹੀਂ ਕਰ ਸਕਦਾ ਕਿ ਆ ਹਾਂਜੀ। ਵਾਲਦ ਹੈ, ਪਿਓ ਹੈ ਤੇ ਆ ਪੁੱਤਰ ਹੈ। ਤੇ ਕਿਵੇਂ ਤੁਹਾਡਾ ਜ਼ਿੰਦਗੀ ਕਿਵੇਂ ਗੁਜ਼ਾਰੀ ਹੈ? ਹੁਣ ਉਮਰ ਕਿੰਨੀ ਹੋ ਗਈ? ਉਮਰ ਕਿੰਨੀ ਹੋ ਗਈ ਤੁਹਾਡੀ? ਉਮਰ ਮੇਰੀ 54 ਸਾਲ ਹੋ ਗਈ। ਤੇ ਬਜ਼ੁਰਗਾਂ ਦੇ ਹਜੇ ਵੀ ਤੇ ਪਿਆਰ ਮੁਹੱਬਤ? ਸਲਾਮ ਕਰੀਦਾ। ਮਾਸ਼ਾਅੱਲਾ, ਬੜੀ ਗੱਲ ਹੈ, ਬੜੀ ਗੱਲ ਹੈ। ਤੇ ਜੇ ਇਸ ਉਮਰ ਵਿੱਚ ਵੀ ਤੁਸੀਂ 54 ਸਾਲ ਦੇ ਵਿੱਚ ਵੀ ਇਹਤਰਾਮ ਕਰਦੇ ਪਏ ਹੋ ਨਾ, ਤੇ ਕੱਲ ਨੂੰ ਤੁਹਾਡੀ ਔਲਾਦ ਵੀ ਤੁਹਾਡਾ ਇਹਤਰਾਮ ਕਰਨਾ ਹੈ। ਹਾਂਜੀ ਇਹ ਪੁੱਤਰ ਜਿਹੜਾ ਹਾਂ, ਜੋ ਬੀਜਿਆ ਹੈ ਉਹੀ ਕੱਟਣਾ। ਬਾਲ ਨਹੀਂ ਤੋਂ ਹਾਂਜੀ ਹਾਂਜੀ ਹਾਂਜੀ। ਇਹਦਾ ਬੇਟਾ ਅੱਛਾ ਅੱਛਾ, ਜੋ ਬੀਜਿਆ ਉਹੀ ਕੱਟਣਾ ਨਾ ਬਜ਼ੁਰਗ। ਤੇ ਹੋਰ ਕੋਈ ਸਾਨੂੰ ਕੋਈ ਮੱਤ ਦੀ ਗੱਲ ਜਿਹੜੇ ਵੇਖਦੇ ਪਏ ਨੇ, ਤੁਹਾਨੂੰ ਪੂਰੀ ਦੁਨੀਆ ਨੇ ਵੇਖਣਾ ਹੈ, ਹਾਂਜੀ। ਤੇ ਕੋਈ ਮੱਤ ਦੀ ਗੱਲ ਸਾਡੇ ਵੇਖਣ ਵਾਲਿਆਂ ਵਾਸਤੇ, ਸਾਡੇ ਵਾਸਤੇ, ਤਾਂ ਕਿ ਅਸੀਂ ਅੱਗੇ ਜ਼ਿੰਦਗੀਆਂ ਗੁਜ਼ਾਰਨੀਆਂ ਨੇ, ਕੋਈ ਸੋਹਣੀ ਜੀ ਗੱਲ। ਮਾਦੀ ਪੁੱਤਰ ਇਹ ਗੱਲ ਹੈ ਅਸਲ ਜਿਹੜੀ ਬਾਤ ਹੈ। ਅਸਲ ਮਾਂ ਪਿਓ ਦੀ ਜਿਹੜੇ ਬੰਦੇ ਨੇ ਕਰਨੀ ਇੱਜ਼ਤ, ਮਾਂ ਪਿਓ ਦੀ, ਉਹਦੇ ਵਾਸਤੇ ਜੰਨਤ ਇੱਥੇ ਵੀ ਤੇ ਉੱਥੇ ਵੀ। ਜਿਹਨੇ ਮਾਂ ਪਿਓ ਨਹੀਂ ਕੀਤੀ ਉਹ ਇੱਥੇ ਵੀ ਦੋਸ਼ੀ, ਉੱਥੇ ਵੀ ਦੋਸ਼ੀ। ਸਹੀ ਗੱਲ। ਅਸੀਂ ਵੇਖੇ ਨੇ ਪੁੱਤਰ ਦੇ ਪਿਓਾਂ ਨੂੰ ਮਾਰਦੇ। ਓਏ ਹੋਏ ਹੋਏ, ਹਾਲਾਤ ਕਿੰਨੇ ਹਾਂਜੀ। ਤੋਬਾ ਹਾਲਾਤ ਇਹ ਨੇ ਹੁਣ। ਹੋਏ ਹੋਏ ਹੋਏ, ਮੈਂ ਕਹਿੰਦਾ ਇਸ ਤੋਂ ਵੱਡੀ ਬਦਬਖਤੀ ਹੋਰ ਕੀ ਹੋ ਸਕਦੀ? ਹਾਂਜੀ। ਆਖਣਾ ਭੌਂਕਣਾ ਬੈ, ਚੁੱਪ ਕਰ, ਉਹਨਾਂ ਮੈਂ ਭੌਂਕਣਾ ਬੈ ਤੂੰ। ਹਾਂ, ਤੇ ਉਹ ਜਦੋਂ ਉਸ ਉਮਰ ਨੂੰ ਉਹ ਪਹੁੰਚਦੇ ਨੇ, ਫਿਰ ਅੱਗੋਂ ਉਹਨਾਂ ਦੀ ਲਾਜ ਵੀ ਉਹੀ ਕਹਿੰਦੀ ਹੈ ਨਾ। ਇਹਨਾਂ ਇੱਥੋਂ ਤੱਕ ਵੀ ਮਾਂ ਪਿਓ ਨੂੰ ਇੱਕ ਵਾਰੀ ਖੁਸ਼ ਹੋ ਕੇ ਵੇਚ ਛੱਡੀਆਂ ਨੇ, ਬੜੇ ਖੁਸ਼ ਹੋ ਕੇ। ਤੇ ਸਭਾ ਬਿਲਣਾ ਜਿੰਨਾ ਤੈਨੂੰ ਉਹਦੇ ਦਾ। ਹਾਏ ਹਾਏ, ਹਾਂ ਬਿਲਕੁਲ ਹਾਂ ਬਿਲਕੁਲ ਬਿਲਕੁਲ। ਅੱਛਾ ਆਹ ਦੱਸੋ ਕਿ ਤੁਹਾਡੀ ਅੱਖਾਂ 'ਚ ਨਮੀ ਆ ਗਈ ਹੈ, ਕਦੀ ਮਾਂ ਪਿਓ ਦੀ ਯਾਦ ਆਈ ਹੈ? ਲੈ ਕੰਬਲ ਓਏ ਹੋਏ ਹੋਏ, ਸਵੇਰੇ ਉੱਠ ਕੇ ਉਹਨਾਂ ਵਾਸਤੇ ਦੁਆ ਕਰਦੇ ਵੀ ਹਾਂ ਅੱਲਾਹ ਪਾਕ ਕਿਹੜੀ ਨੂੰ ਜੰਨਤ- ਕਿਹੜੀ ਕਿਹੜੀ ਗੱਲ ਯਾਦ ਆਉਂਦੀ ਹੈ? ਕਈ ਹੁੰਦੇ ਆ ਮਾਂ ਦਾ ਉਹ ਲੋਰੀਆਂ, ਉਹ ਮਾਂ ਦਾ ਪਿਆਰ, ਮਾਂ ਨੇ ਮੂੰਹ ਮੱਥਾ ਚੁੰਮਣਾ, ਜੋ ਹੁੰਦਾ ਨਾ। ਮਾਂ ਪਿਓ ਜਿਹੜਾ ਪਿਆਰ ਕਰ ਸਕਦਾ ਹੈ ਹਾਂ। ਉਹ ਕੋਈ ਹੋਰ ਨਹੀਂ ਕਰ ਸਕਦਾ। ਨਾ, ਇਸ ਤੋਂ ਨਾ, ਖਾਲਸ ਨਾ, ਪਿਆਰ ਨਾ, ਕੋਈ ਨਹੀਂ ਹੈਗਾ। ਕੋਈ ਸ਼ਾਇਦ ਨਹੀਂ ਕਰਦਾ। ਜਿਹਨੇ ਮਾਂ ਪਿਓ ਨਹੀਂ ਕੀਤਾ ਉਹ ਇੱਥੇ ਵੀ ਦੋਚ ਗਈ, ਉੱਥੇ ਕੋਈ ਗੱਲ ਹੀ ਨਹੀਂ ਉਹਦੀ ਦੀਨ ਚ। ਭਾਵੇਂ ਉਹ ਲੱਖ ਨਮਾਜ਼ਾਂ ਪੜ੍ਹੇ, ਲੱਖ ਕੁਰਾਨ ਮਜੀਦ ਪੜ੍ਹੇ, ਲੱਖ ਕੁਛ ਕਰੇ, ਜਿਹਨੇ ਮਾਂ ਪਿਓ ਨਹੀਂ ਕੀਤੀ ਉਹ ਕੱਖ ਵੀ ਨਹੀਂ, ਭਾਵੇਂ ਕੋਈ ਦੀਨ। ਬਿਲਕੁਲ ਸਹੀ ਗੱਲ, ਹਾਂ। ਬਿਲਕੁਲ ਸਹੀ ਗੱਲ। ਮਾਂ ਪਿਓ ਦੀ ਬੜੀ ਗੱਲ ਹੈ। ਹਾਂ ਮਾਂ ਪਿਓ ਜਿਹੜਾ ਤੁਹਾਨੂੰ ਦੁਨੀਆ 'ਚ ਲੈ ਕੇ ਆਇਆ ਹੈ, ਜਿਹਦੀ ਵਜ੍ਹਾ 'ਤੇ ਤੁਸੀਂ ਦੁਨੀਆ 'ਚ ਆਏ ਹੋ, ਤੇ ਉਹ ਮੈਂ ਜਦੋਂ ਮਹਿਸੂਸ, ਮੇਰੇ ਵੀ ਮਾਂ ਤੇ ਪਿਓ ਦੋਨੋਂ ਰੱਬ ਨੂੰ ਪਿਆਰੇ ਹੋ ਗਏ, ਲੇਕਿਨ ਉਹ ਜਦੋਂ ਯਾਦ ਆਉਣ, ਯਾਦ ਤੇ ਹਰ ਵੇਲੇ ਹੀ ਹੈ, ਲੇਕਿਨ ਕਦੀ ਕਦੀ ਇੰਝ ਖਿੱਚ ਪੈਂਦੀ ਹੈ ਕਿ ਹਿਚਕੀਆਂ ਲੈ ਕੇ, ਜਿਵੇਂ ਬੱਚਾ ਨਹੀਂ ਰੋਂਦਾ ਉਦਾਂ ਹਿਚਕੀਆਂ ਆਉਂਦੀਆਂ ਨੇ। ਤੇ ਉਹਨਾਂ ਨੇ ਸਾਨੂੰ ਕਿਵੇਂ ਪਾਲਿਆ, ਤੁਸੀਂ ਪਹਿਲੇ ਦਿਨ ਤੋਂ ਜ਼ਰਾ ਸੋਚ ਲਓ ਨਾ, ਸੋਚ ਲਓ ਪਹਿਲੇ ਦਿਨ ਤੋਂ, ਤੇ ਯਕੀਨ ਕਰੋ ਤੁਹਾਡੇ ਹਿੰਮਤ ਹੀ ਨਾ ਹੋਵੇ ਕਿ ਮੈਂ ਗੁਸਤਾਖੀ ਕਰਾਂ। ਇਹ ਸੋਚੀਏ ਤੇ ਕੀ ਮੁਸੀਬਤਾਂ ਕਿਤੇ ਲਾ ਜਾਣੇ, ਕੀ ਪਾਪੜੇ ਵੇਲੇ ਤੁਹਾਨੂੰ ਖਾਇਆ ਪਾਲਿਆ ਜਵਾਨ ਕੀਤਾ, ਕਈ ਮੁਸੀਬਤਾਂ। ਬਿਲਕੁਲ ਸਹੀ ਯਾਰ ਕੇ, ਬਿਲਕੁਲ ਬਿਲਕੁਲ ਬਿਲਕੁਲ। ਬਾਹਰ ਅੰਦਰ ਦੀਆਂ ਤਕਲੀਫਾਂ ਪਿਓ ਨੇ ਬਰਦਾਸ਼ਤ ਕੀਤੀਆਂ, ਗਰਮੀ ਸਰਦੀ ਉਹਨੇ ਨਹੀਂ ਵੇਖੀ, ਉਹਨੇ ਆਹ ਵੇਖਿਆ ਕਿ ਮੇਰੀ ਔਲਾਦ ਨੂੰ ਕੀ ਚੰਗਾ ਲੱਗਦਾ। ਆਪ ਔਖਾ ਹੋਇਆ ਸੌਖਾ ਹੋਇਆ, ਖਾਹਿਸ਼ਾਂ ਪੂਰੀਆਂ ਕੀਤੀਆਂ ਨੇ, ਭਾਵੇਂ ਕੋਈ ਮਾੜਾ ਹੈ ਤੇ ਭਾਵੇਂ ਚੰਗਾ। ਤੇ ਮਾਂ ਦੀ ਤੇ ਫਿਰ ਕਿਆ ਬਾਤ, ਕਿਆ ਬਾਤ। ਉਹ ਕਹਿੰਦੇ ਮਾਂ ਦੇ ਪੈਰਾਂ ਥੱਲੇ ਜੰਨਤ ਹੈ ਤੇ ਪਿਓ ਜੰਨਤ ਦਾ ਦਰਵਾਜ਼ਾ ਹੈ। ਬਿਲਕੁਲ, ਕੱਲੀ ਮਾਂ ਦੇ ਨਾਲ ਹੀ ਨਹੀਂ। ਬੜੀ ਗੱਲ ਹੈ ਜੀ। ਲਓ ਜੀ ਬਜ਼ੁਰਗੋ, ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਮਿਹਰਬਾਨੀ, ਬਹੁਤ ਚੰਗਾ ਲੱਗਾ ਤੁਹਾਡੇ ਕੋਲ ਬੈਠ ਕੇ ਕਿ ਤੁਸੀਂ ਇੱਥੇ ਬੈਠੇ ਹੋ। ਡੇਰੇਦਾਰੀ ਖਤਮ ਨਹੀਂ ਹੋਣੀ ਚਾਹੀਦੀ। ਇੱਕ ਡੇਰੇਦਾਰੀ ਹੁੰਦੀ ਹੈ ਸਿਆਸੀ, ਇੱਕ ਡੇਰੇਦਾਰੀ ਹੁੰਦੀ ਹੈ ਮਖਲੂਕ ਦੇ ਨਾਲ ਹਾਸੇ ਖੇਡੇ, ਬਗੈਰ ਕਿਸੇ ਮਤਲਬ ਤੋਂ, ਬਗੈਰ ਕਿਸੇ ਮਤਲਬ। ਬਿਲਕੁਲ, ਜਿਹੜੀ ਉਹ ਡੇਰੇਦਾਰੀ ਆ ਨਾ, ਉਹ ਬਹੁਤ ਵਧੀਆ। ਆਪਾਂ ਉਹ ਡੇਰੇਦਾਰੀਆਂ ਤੇ ਜਾਣ ਵਾਲੇ ਬੰਦੇ, ਆਪਾਂ ਨੂੰ ਉਹ ਡੇਰੇ ਪਸੰਦ ਨੇ।
ਸ਼ਾਮ ਨੂੰ ਆਓਗੇ 10 ਬੰਦੇ ਬੈਠੇ ਤੇ ਚਾਹ ਦੇ ਇੰਤਜ਼ਾਰ ਹਾਂ ਤੇ ਐਡਾ ਸੋਹਣਾ ਰੱਬ ਨੇ ਸਬਬ ਬਣਾਇਆ ਹੈ, ਐਡੀ ਸੋਹਣੀ ਰੱਬ ਨੇ ਇੱਜ਼ਤ ਦਿੱਤੀ ਹੈ ਤੇ ਅੱਲਾਹ ਤਾਲਾ ਹਰ ਕਿਸੇ ਨੂੰ ਇਸ ਤਰ੍ਹਾਂ ਦੇ ਹਾਂਜੀ ਅੱਲਾਹ ਪਾਕ ਤੁਹਾਡੀ ਉਮਰ 'ਚ ਇਜ਼ਾਫਾ ਕਰੇ, ਤੁਹਾਡੀ ਅਮਲ 'ਚ ਇਜ਼ਾਫਾ ਕਰੇ, ਤੁਹਾਡੇ ਵਾਸਤੇ ਆਸਾਨੀਆਂ ਕਰੇ, ਸਿਹਤ ਤੰਦਰੁਸਤੀ ਦੀ ਲੰਬੀ ਜ਼ਿੰਦਗੀ ਦੇਵੇ, ਕਿਉਂਕਿ ਤੁਹਾਡੇ ਜੇ ਬਜ਼ੁਰਗਾਂ ਦੀ ਸਾਨੂੰ ਹਜੇ ਲੋੜ ਹੈ। ਲੋੜ ਅਸੀਂ ਬਹੁਤ ਸਿੱਖਣਾ ਹੈ ਤੁਹਾਡੇ ਕੋਲੋਂ। ਸੋਚਿਆ ਤੇ ਫਿਰ ਲੋੜ ਹੈ। ਹਾਂ, ਅਸੀਂ ਜੇ ਬਹੁਤ ਦਿਮਾਗ 'ਚ ਸੋਚੋ ਫਿਰ ਬਿਲਕੁਲ ਲੋੜ ਹੈ, ਬਿਲਕੁਲ ਤੇ ਜੇ ਬਿਲਕੁਲ। ਦਿਮਾਗ 'ਚ ਬਾਹਰ ਕੱਢ ਜਾ ਫਿਰ ਕੋਈ ਨਹੀਂ ਲੋੜ। ਨਹੀਂ 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 ਹਾਂ। ਬਹੁਤ ਲੋੜ ਹੈ ਜੀ, ਔਰ ਅਸੀਂ ਹਜੇ ਆਪਣੀਆਂ ਜ਼ਿੰਦਗੀਆਂ ਗੁਜ਼ਾਰਨ ਵਾਸਤੇ ਤੁਹਾਡੇ ਕੋਲੋਂ ਬਹੁਤ ਕੁਝ ਸਿੱਖਣਾ ਹੈ। ਸਾਨੂੰ ਅਸੀਂ ਇਸ ਗੱਲ ਤੋਂ ਮੈਂ ਪਰੇਸ਼ਾਨ ਹੁੰਦਾ ਕਿ ਸਾਡੀ ਜਿਹੜੀ ਅਗਲੀ ਪੀੜ੍ਹੀ ਹੈ ਹਾਂ ਉਹਨਾਂ ਦੇ ਕੋਲ ਸਿਆਣੇ ਕੋਈ ਨੋ ਨਹੀਂ, ਨੋ ਉਹਨਾਂ ਕੋਲ ਸਿਆਣੇ ਕੋਈ ਨਹੀਂ, ਉਹਨਾਂ ਦੇ ਸਿਆਣੇ ਅਸੀਂ ਆ ਤੇ ਹਾਂ। ਅਸੀਂ ਤੇ ਬਜ਼ੁਰਗ ਕੋਲ ਕੋਈ ਬੈਠੇ ਹੀ ਕੋਈ ਨਾ, ਹਾਂਜੀ, ਉਹਨਾਂ ਦੇ ਸਿਆਣੇ ਤੇ ਨਾ ਹੋਏ ਫਿਰ। ਨਾ ਨਾ ਸਿਆਣਾ ਬੰਦਾ ਤੇ ਉਹ ਹੈ ਕਿ ਜਿਹਨੇ ਮਾਮਲਾ ਵੇਖ ਕੇ ਗੱਲ ਨੂੰ ਸੰਵਾਰ ਲੈਣਾ ਹੈ ਹਾਂਜੀ ਤੇ ਉਹਨੇ ਨਾ ਅੱਛੀ ਗੱਲ ਕਰਨੀ ਹੈ। ਅੱਛੀ ਗੱਲ ਲਓ ਜੀ ਪਿਆਰਿਓ, ਇਹਦੇ ਨਾਲ ਹੀ ਅੱਜ ਦੀ ਵੀਡੀਓ ਨੂੰ ਮੁਕਾਉਂਦੇ ਆ। ਆਪਣਾ ਤੇ ਆਪਣੇ ਆਲੇ ਦੁਆਲੇ ਦਾ ਰੱਖਿਆ ਜੇ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਆਮੀਨ। ਖਿੜਖਿੜ ਹੱਸੋ। ਆਮੀਨ ਰੱਬ ਰੱਖ। ਆਮੀਨ।